ਕਹਾਣੀ ਦਾ ਸਰਨਾਮਾ ਹੈ ਨਾਈਸ ਟੂ ਮੀਟ ਯੂ। ਚਿੱਟੇ ਕੱਪੜਿਆਂ ਵਿੱਚ ਚਿੱਟੇ ਰੰਗ ਦੀ ਨਰਸ ਨੇ ਮੇਰੇ ਭਰਾ ਨੂੰ ਟੀਕਾ ਲਾਉਂਦਿਆਂ ਕਿਹਾ, ਹੁਣ ਇਹ 3 ਘੰਟਿਆਂ ਤੱਕ ਹੋਸ਼ ਵਿੱਚ ਨਹੀਂ ਆਵੇਗਾ। ਇਸ ਤੋਂ ਪਹਿਲਾਂ ਡਾਕਟਰ ਆਖ ਗਿਆ ਸੀ, ਜੇ ਤੁਹਾਡੇ ਭਰਾ ਨੂੰ 12 ਘੰਟੇ ਦੇ ਅੰਦਰ ਹੋਸ਼ ਨਹੀਂ ਆਉਂਦੀ ਤੇ ਫਿਰ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਹੈ। ਪਰ ਸ਼ੁਕਰ ਹੈ ਉਹਨੂੰ 1 ਘੰਟੇ ਮਗਰੋਂ ਹੀ ਹੋਸ਼ ਆ ਗਿਆ। ਪਰ ਦਿਲ ਦੀ ਹਰਕਤ ਬਹੁਤ ਤੇਜ਼ ਚੱਲਣ ਲੱਗੀ। ਉਹ ਬੇਸੁਰਤ ਪਿਆ, ਹੱਥ ਪੈਰ ਠੰਡੇ ਤੇ ਨੀਲੇ ਹੋ ਰਹੇ ਸਨ। ਜਦੋਂ ਉਹ 1 ਘੰਟੇ ਮਗਰੋਂ ਹੋਸ਼ ਵਿੱਚ ਆਇਆ ਤੇ ਉੱਠਦੇ ਹੀ ਉੱਚੀ ਉੱਚੀ ਚੀਕਣ ਲੱਗ ਪਿਆ। ਉਹਦੀਆਂ ਚੀਕਾਂ ਬਹੁਤ ਉੱਚੀਆਂ ਤੇ ਬਹੁਤ ਡਰਾਉਣੀਆਂ ਸਨ। ਮੈਂ ਇਹੋ ਜਿਹੀਆਂ ਚੀਕਾਂ ਵੱਡੀ ਈਦ ਨੂੰ ਬੱਕਰਾ ਜ਼ਿਬਾ ਕਰਦਿਆਂ ਹੀ ਸੁਣੀਆਂ ਸਨ। ਵਾਰਡ ਵਿੱਚ ਮੌਜੂਦ ਸਾਰੀਆਂ ਨਰਸਾਂ ਤੇ ਇੱਕੋ ਇੱਕ ਡਾਕਟਰ ਮੇਰੇ ਭਰਾ ਵੱਲ ਨੱਸੇ। ਉਹ 4 ਬੰਦਿਆਂ ਦੀ ਪਕੜ ਤੋਂ ਵੀ ਸੰਭਲ ਨਹੀਂ ਸੀ ਰਿਹਾ। ਆਪਣੇ ਹੱਥ ਪੈਰ ਚੁੱਕ ਚੁੱਕ ਕੇ ਬੈੱਡ ਤੇ ਮਾਰਦਾ ਰਿਹਾ। ਫਿਰ ਨਰਸ ਨੇ ਡਾਕਟਰ ਦੇ ਕਹਿਣ ਉੱਪਰ ਉਹਨੂੰ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਤੇ ਆਪ ਜਾ ਕੇ ਚਾਹ ਪੀਣ ਲੱਗ ਪਈ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਮਰੀਜ਼ ਕੋਲ ਠਹਿਰਿਆ ਸਾਂ। ਆਲ ਦੁਆਲੇ ਹਸਪਤਾਲ ਦੇ ਡਾਕਟਰ ਤੇ ਨਰਸਾਂ ਤੋਂ ਵੱਖ ਬਹੁਤ ਸਾਰੇ ਮਰੀਜ਼ ਵੀ ਸਨ। ਹੋਇਆ ਇੰਜ ਕਿ ਸਵੇਰ ਨੂੰ ਮੇਰੇ ਭਰਾ ਨੂੰ ਘੰਟੀ ਠੀਕ ਕਰਦਿਆਂ ਇਲੈਕਟ੍ਰਿਕ ਸ਼ੌਕ ਲੱਗਾ। ਉਹ ਤਾਰ ਮੇਨ ਤਾਰ ਦੇ ਨਾਲ ਹੋਣ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਨੁਕਸਾਨ ਦੇ ਗਈ। ਇੱਕ ਘੜੀ ਤੇ ਅਸੀਂ ਸਮਝੇ ਕਿ ਸ਼ਾਇਦ ਮੌਤ ਉਹਦੇ ਕੋਲ ਆ ਗਈ। ਪਰ ਮੌਤ ਕਦੋਂ ਕੋਲ ਆਂਦੀ ਤੇ ਕਦੋਂ ਟੁਰ ਜਾਂਦੀ ਏ, ਇਨਸਾਨੀ ਸਮਝ ਤੋਂ ਬਾਹਰ ਏ, ਭਾਵੇਂ ਜਿੰਨੀਆਂ ਮਰਜ਼ੀ PhDs ਕਰ ਲਈਏ। ਭਰਾ ਨੂੰ ਬੇਹੋਸ਼ ਪਿਆ 1 ਘੰਟਾ ਹੋ ਗਿਆ। ਮੈਂ ਬੈੱਡ ਦੇ ਕੋਲ ਬੈਠਾ ਬੈਠਾ ਅੱਕ ਗਿਆ। ਪਰੇਸ਼ਾਨੀ ਵਿੱਚ ਉੱਠ ਕੇ ਐਵੇਂ ਬਾਹਰ ਨੂੰ ਨਿਕਲਿਆ ਤੇ ਇੱਕ ਵਾਰਡ ਵਿੱਚ ਵੜਿਆ ਕਿ ਸ਼ਾਇਦ ਇਹ ਰਾਹ ਬਾਹਰ कैंटीन ਵੱਲ ਜਾਂਦਾ ਹੋਵੇ। यहाँ मर्दों का दाखिला मना है। 2 ਨਰਸਾਂ ਨੇ ਮੈਨੂੰ ਬਾਹੋਂ ਫੜ ਕੇ ਹਿਲਾਉਣਿਆ। ਮੈਂ ਕੋੜੀਆਂ ਅੱਖਾਂ ਨਾਲ ਉਹਨਾਂ ਵੱਲ ਤੱਕਿਆ। ਆਪਨੇ ਦਰਵਾਜ਼ੇ ਪਰ ਪੜਾ ਨਹੀਂ? ਇੱਕ ਨਰਸ ਮਰਦ ਵਾਂਗ ਬੋਲੀ। ਮੈਂ ਤੇ ਅਨਪੜ੍ਹ ਹਾਂ। ਪਤਾ ਨਹੀਂ ਕਿਵੇਂ ਉਸ ਵੇਲੇ ਮੇਰਾ ਦਿਮਾਗ ਚੱਲ ਗਿਆ। ਵਾਰਡ ਚੋਂ ਬਾਹਰ ਨਿਕਲਦਿਆਂ ਮੈਨੂੰ ਦਰਵਾਜ਼ੇ ਦੇ ਕੋਲ ਖਲੋਤੀ ਸੋਹਣੇ ਜੁੱਸੇ ਵਾਲੀ ਕੁੜੀ ਵਿਖਾਈ ਦਿੱਤੀ। ਮੈਨੂੰ ਉਹ ਡਾਢੀ ਸੋਹਣੀ ਲੱਗੀ, ਕਿਸੇ ਪਰੀ ਵਰਗੀ ਜਿਹਦੇ ਪਰ ਨਹੀਂ ਸਨ। ਮੈਂ ਵਾਪਸ ਭਰਾ ਕੋਲ ਗਿਆ। ਅੱਖਾਂ ਬੰਦ ਕਰਕੇ ਕੁੜੀ ਦੀਆਂ ਬੰਦ ਅੱਖਾਂ ਬਾਰੇ ਸੋਚ ਰਿਹਾ ਸਾਂ। ਇਹ ਦਵਾਈ ਲੈ ਕੇ ਆਓ, ਇੱਕ ਨਰਸ ਨੇ ਮੈਨੂੰ ਚਿੱਟ ਤੇ ਪੈਸੇ ਫੜਾਉਂਦਿਆਂ ਆਖਿਆ। ਇੱਕ ਮਰੀਜ਼ ਲਈ ਚਾਹੀਦੀ ਏ। ਮੈਂ ਦਵਾਈ ਲਿਆਂਦੀ ਤਾਂ ਵੇਖਿਆ ਨਰਸ ਵਾਰਡ ਵਿੱਚ ਨਹੀਂ ਸੀ। ਬੰਦ ਅੱਖਾਂ ਵਾਲੀ ਕੁੜੀ ਅੱਖਾਂ ਖੋਲੀ ਮੇਰੇ ਭਰਾ ਦੇ ਕੋਲ ਹੀ ਖੜੀ। ਮੈਨੂੰ ਦਵਾਈ ਲਿਆਂਦਿਆਂ ਵੇਖ ਕੇ ਖਿੜ ਗਈ ਤੇ ਆਖਣ ਲੱਗੀ, ਇਹ ਦਵਾਈ ਮੈਂ ਹੀ ਸਿਸਟਰ ਨੂੰ ਲਿਆਉਣ ਵਾਸਤੇ ਆਖਿਆ ਸੀ। ਥੈਂਕ ਯੂ ਆਖੋ ਮਟਕ ਕਰ ਟੁਰ ਪਈ। ਮੈਂ ਉਹਨੂੰ ਵੇਖਦੇ ਹੀ ਰਹਿ ਗਿਆ। ਵਾਰਡ ਇੱਕ ਖੁਦਕਸ਼ੀ ਕਰਨ ਵਾਲੇ ਮਰੀਜ਼ ਨੂੰ ਲਿਆਂਦਾ ਗਿਆ। ਉਹਨੂੰ ਨੱਕ ਵਿੱਚ ਪਾਈਪ ਲਾ ਕੇ ਤੇਜ਼ਾਬ ਕੱਢਿਆ ਗਿਆ ਤੇ ਮੈਂ ਸਾਰਾ ਮੰਜ਼ਰ ਵੇਖ ਕੇ ਦਹਿਲ ਗਿਆ। ਜਦੋਂ ਘਰ ਵਾਲੇ ਆ ਗਏ ਤਾਂ ਮੈਂ कैंटीन ਵੱਲ ਟੁਰ ਪਿਆ। ਪੈਪਸੀ ਤੇ ਚਿਪਸ ਦਾ ਆਰਡਰ ਦਿੱਤਾ। ਹਾਲੇ ਉਹ ਪੈਪਸੀ ਤੇ ਚਿਪਸ ਲਿਆ ਕੇ ਰੱਖਿਆ ਹੀ ਰਿਹਾ ਸਾਂ ਕਿ ਉਹ ਬੰਦ ਅੱਖਾਂ ਵਾਲੀ ਮੇਰੇ ਕੋਲ ਆ ਕੇ ਬਹਿ ਗਈ। ਮੈਂ ਇੱਕ ਪੈਪਸੀ ਹੋਰ ਮੰਗਵਾ ਲਈ। ਅਸੀਂ ਇੱਕ ਦੂਜੇ ਬਾਰੇ ਗੱਲਾਂ ਕਰਨ ਲੱਗ ਪਏ। ਉਹਦੇ ਮੋਬਾਈਲ ਦੀ ਘੰਟੀ ਵੱਜੀ। ਉਹਦੀ ਦੋਸਤ ਉਹਦੀ ਮਾਂ ਦਾ ਹਾਲ ਪੁੱਛ ਰਹੀ ਸੀ, ਜਿਹਨੂੰ ਫਾਲਿਜ ਸੀ। ਮੈਂ ਕਦੇ ਉਹਦੇ ਵੱਲ ਵੇਖਦਾ ਤੇ ਕਦੇ ਪੈਪਸੀ ਦਾ ਘੁੱਟ ਭਰਨ ਤੋਂ ਪਹਿਲਾਂ ਚਿਪਸ ਖਾ ਲੈਂਦਾ। ਉਹ ਬਹੁਤ ਗੱਲਾਂ ਕਰਨ ਵਾਲੀ ਕੁੜੀ ਸੀ। ਮੈਂ ਹੁਣ ਜਾ ਰਹੀ ਹਾਂ। ਮੈਂ ਕੋਈ ਜਵਾਬ ਨਾ ਦਿੱਤਾ। ਤੂੰ ਕਦੀ ਆਈ ਪਾਗਲਖਾਨੇ? ਉਹ ਮੋਬਾਈਲ ਆਪਣੇ ਪਰਸ ਵਿੱਚ ਰੱਖਦਿਆਂ ਬੋਲੀ ਤੇ ਪਰਸ ਚੋਂ ਇੱਕ ਕਾਰਡ ਕੱਢ ਕੇ ਮੈਨੂੰ ਦਿੱਤਾ। ਕਿਉਂ ਜੇ ਉਹ ਪਾਗਲਖਾਨੇ ਵਿੱਚ ਨਰਸ ਸੀ। ਮੈਂ ਹਾਂ ਕਰ ਛੱਡੀ ਤੇ ਉਹ ਝੂਠਾ ਜਿਹਾ ਹਾਸਾ ਸੀ। ਉਸੇ ਦਿਨ ਮੇਰੇ ਭਰਾ ਨੂੰ ਹਸਪਤਾਲੋਂ ਡਿਸਚਾਰਜ ਕਰ ਦਿੱਤਾ ਗਿਆ। ਮੈਂ ਉਹਨੂੰ ਇੱਕ ਵਾਰ ਫੋਨ ਵੀ ਨਾ ਕਰ ਸਕਿਆ ਤੇ ਨਾ ਹੀ ਉਹਦਾ ਨਾਂ ਯਾਦ ਰਿਹਾ। ਪਰ ਜਦੋਂ ਵੀ
ਦਫ਼ਤਰ ਜਾਣ ਲੱਗਿਆਂ ਪਾਗਲਖਾਨੇ ਦੇ ਕੋਲੋਂ ਲੰਘਦਾ, ਪਤਾ ਨਹੀਂ ਕਿਹਨੂੰ ਮੈਨੂੰ ਉਹ ਬੰਦ ਅੱਖਾਂ ਖੁੱਲ੍ਹ ਕੇ ਘੁਰਦੀਆਂ ਜਾਪਦੀਆਂ ਤੇ ਮੈਨੂੰ ਇੱਕ ਕੰਬਣੀ ਜਿਹੀ ਆ ਜਾਂਦੀ। ਇੱਕ ਦਿਨ ਦਫ਼ਤਰ ਵਿੱਚ ਹੜਤਾਲ ਸੀ ਤੇ ਛੇਤੀ ਛੁੱਟੀ ਹੋ ਗਈ। ਮੈਂ ਪਾਗਲਖਾਨੇ ਚਲਾ ਗਿਆ। ਉੱਥੇ ਜਾ ਕੇ ਉਹਦਾ ਕਾਰਡ ਵਿਖਾਇਆ। ਉਹਦਾ ਨਾਂ ਸਾਈਮਾ ਸੀ ਤੇ ਇੱਥੇ ਨਰਸਾਂ ਦੀ ਹੈੱਡ। ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋਈ। ਮੈਂ ਸੋਚਿਆ ਸ਼ਾਇਦ ਮੈਨੂੰ ਪਛਾਣੇਗੀ ਨਹੀਂ। ਅਸੀਂ ਕਿੰਨਾ ਚਿਰ ਬੈਠੇ ਗੱਲਾਂ ਕਰਦੇ ਰਹੇ। ਇੱਥੇ ਪਾਗਲ ਸਾਡੇ ਨਾਲੋਂ ਬਹੁਤ ਚੰਗੇ ਰਹਿ ਰਹੇ ਨੇ। ਉਹ ਬੋਲਣ ਲੱਗੀ, ਕਿਉਂ? ਉਹ ਆਪੇ ਹੀ ਬੋਲੀ ਤੇ ਫਿਰ ਮੇਰੇ ਜਵਾਬ ਤੋਂ ਪਹਿਲਾਂ ਹੀ ਉਹ ਬੋਲ ਪਈ, ਉਹ ਸਮਾਜ ਦੇ ਖਿਲਾਫ ਹੋ ਕੇ ਜੀ ਸਕਦੇ ਨੇ। ਜੋ ਅਸੀਂ ਸੋਚਨੇ ਆ ਉਹ ਨਹੀਂ ਸੋਚਦੇ। ਸਾਡੀ ਸੋਚ ਚੰਗੀ ਏ ਜਾਂ ਸ਼ਾਇਦ ਉਹਨਾਂ ਦੀ। ਉਹ ਫਲਸਫੀਆਂ ਵਾਂਗ ਅੱਜ ਪਹਿਲੀ ਵਾਰ ਬੋਲ ਰਹੀ ਸੀ ਮੇਰੇ ਸਾਹਮਣੇ। ਤਾਂ ਉਹ ਅੱਜ ਹੀ ਚੰਗੀ ਤਰ੍ਹਾਂ ਬੋਲਣ ਲੱਗੀ। ਉਹਨੇ ਪਾਗਲਾਂ ਦਾ ਬਹੁਤ ਜ਼ਿਕਰ ਕੀਤਾ। ਮੇਰਾ ਜੀ ਕੀਤਾ ਮੈਂ ਉਹਨਾਂ ਨਾਲ ਮਿਲਾਂ। ਮੈਂ ਕਈ ਪਾਗਲਾਂ ਕੋਲ ਗਿਆ। ਮੇਰੇ ਨਾਲ ਸਾਈਮਾ ਤੇ ਇੱਕ ਤਾਕਤਵਰ ਮਜ਼ਬੂਤ ਜੁੱਸੇ ਵਾਲਾ ਬੰਦਾ ਜਿਹਦੇ ਹੱਥ ਵਿੱਚ ਲੱਕੜੀ ਦਾ ਮੋਟਾ ਡੰਡਾ ਸੀ ਸਾਡੇ ਨਾਲ। ਉਸ ਡੰਡੇ ਦੀ ਵਜ੍ਹਾ ਨਾਲ ਪਾਗਲ ਬਹੁਤ ਡਰ ਰਹੇ ਸਨ। ਇਹ ਪਾਗਲ ਲੀਡਰ ਏ, ਇਹ ਪਾਗਲ ਲਿਖਾਰੀ ਏ, ਇਹ ਪਾਗਲ ਮੁਸਲਮਾਨ ਏ, ਇਹ ਪਾਗਲ। ਸਾਈਮਾ ਬਹੁਤ ਸਾਰੇ ਪਾਗਲਾਂ ਬਾਰੇ ਮੈਨੂੰ ਦੱਸਣ ਲੱਗੀ। ਇੱਕ ਪਾਗਲ ਤੇ ਮੈਂ ਥੋੜ੍ਹਾ ਜਿਹਾ ਠਟਕ ਗਿਆ। ਉਹ ਇੱਕ ਅਜਿਹਾ ਤਾਲਿਬ ਇਲਮ ਸੀ ਜਿਹਨੇ ਗ੍ਰੈਜੂਏਸ਼ਨ 'ਚੋਂ ਪੂਰੇ ਸੂਬੇ ਵਿੱਚ ਪਹਿਲੀ ਪੋਜੀਸ਼ਨ ਹਾਸਿਲ ਕੀਤੀ। ਮੈਂ ਉਹਦੇ ਨਾਲ ਮਿਲਣ ਦੀ ਤਾਂਘ ਜ਼ਾਹਿਰ ਕੀਤੀ ਤੇ ਸਾਈਮਾ ਨੇ ਦੱਸਿਆ ਕਿ ਕਦੇ ਇਹ ਬਹੁਤ ਨਾਰਮਲ ਲੱਗਦਾ ਹੈ, ਕਦੇ ਬਹੁਤ ਜ਼ਿਆਦਾ ਐਬਨੋਰਮਲ ਹੋ ਜਾਂਦਾ ਹੈ। ਸਾਡੇ ਲਈ ਇੱਕ ਕਮਰੇ ਦਾ ਬੰਦੋਬਸਤ ਕਰ ਦਿੱਤਾ ਗਿਆ। ਸਾਈਮਾ ਨੇ ਮੇਰੇ ਲਈ ਚਿਪਸ ਤੇ ਕੋਕ ਘੱਲ ਦਿੱਤੇ। ਮੈਂ ਹੀ ਉਹਨੂੰ ਆਖਿਆ ਸੀ ਮੈਂ ਇਕੱਲੇ ਹੀ ਉਹਦੇ ਨਾਲ ਮਿਲਣਾ ਚਾਹਨਾ। ਮੈਂ 2 ਚਿਪਸ ਹੀ ਖਾਦੇ ਸਨ ਕਿ ਡੰਡੇ ਵਾਲੇ ਬੰਦੇ ਨਾਲ ਉਹੀ ਮੁੰਡਾ ਮੇਰੇ ਕਮਰੇ ਵਿੱਚ ਆਇਆ। ਡੰਡੇ ਵਾਲਾ ਬੰਦਾ ਬਾਹਰ ਦਰਵਾਜ਼ੇ ਵਿੱਚ ਖੜੋ ਗਿਆ। ਮੁੰਡੇ ਨੇ ਪਹਿਲਾਂ ਮੇਰੇ ਵੱਲ ਤੇ ਫਿਰ ਉਸ ਡੰਡੇ ਵੱਲ ਵੇਖਿਆ। ਉਹ ਬਹੁਤ ਜ਼ਿਆਦਾ ਘਬਰਾਇਆ ਹੋਇਆ ਲੱਗਿਆ। ਤੇਰਾ ਨਾਂ ਕੀ ਏ? ਉਹਨੇ ਮੇਰੇ ਵੱਲ ਪੂਰੀਆਂ ਅੱਖਾਂ ਖੋਲ੍ਹ ਕੇ ਵੇਖਿਆ ਤੇ ਫਿਰ ਬਾਹਰ ਡੰਡੇ ਵਾਲੇ ਵੱਲ। ਉਸ ਕੋਈ ਜਵਾਬ ਨਾ ਦਿੱਤਾ ਤੇ ਡੰਡੇ ਨੂੰ ਵੇਖਦਾ ਰਿਹਾ। ਮੈਂ ਦੁਬਾਰਾ ਸਵਾਲ ਕੀਤਾ, ਤੇਰਾ ਨਾਂ ਕੀ ਏ? ਸ਼ਾਹਿਦ। ਕਦੋਂ ਆਇਆ ਸੈਂ? ਮੈਂ ਇੱਕ ਹੋਰ ਸਵਾਲ ਕੀਤਾ, 3 ਸਾਲ ਪਹਿਲਾਂ। ਉਹ ਬਹੁਤ ਘੱਟ ਬੋਲਦਾ ਤੇ ਵਾਰ-ਵਾਰ ਮੈਨੂੰ ਹੀ ਉਹਨੂੰ ਬੁਲਾਉਣਾ ਪੈ ਰਿਹਾ ਸੀ। ਇੰਜ ਲੱਗ ਰਿਹਾ ਸੀ ਉਹ ਬਹੁਤ ਨਾਰਮਲ ਏ ਤੇ ਪਾਗਲਖਾਨੇ ਵਿੱਚ ਨਹੀਂ, ਕਿਸੇ ਬਹੁਤ ਹੀ ਮਹਿੰਗੇ ਹੋਟਲ ਵਿੱਚ ਬੈਠਾ ਏ। ਕੋਈ ਮਿਲਣ ਆਇਆ? ਹਾਂ। ਕੌਣ? ਘਰ ਵਾਲੇ। ਕਿੰਨੀ ਵਾਰੀ? ਸਾਡੇ ਵਿਚਕਾਰ ਗੱਲਬਾਤ ਸ਼ੁਰੂ ਹੋ ਰਹੀ ਸੀ। ਉਹਦੀ ਨਜ਼ਰ ਕਮਰੇ ਵਿੱਚ ਚੁਫੇਰੇ ਘੁੰਮੀ ਤੇ ਉੱਠ ਕੇ ਜਾਣ ਲੱਗਾ, ਪਰ ਮੈਂ ਉਹਨੂੰ ਬਾਹੋਂ ਫੜ ਕੇ ਬਿਠਾ ਲਿਆ ਤੇ ਉਹ ਮੇਰੀ ਗੱਲ ਵੀ ਕਿਸੇ ਨਾਰਮਲ ਇਨਸਾਨ ਤਰ੍ਹਾਂ ਮੰਨ ਗਿਆ। ਮੈਂ ਕਿੰਨਾ ਚਿਰ ਉਹਦੇ ਵੱਲ ਵੇਖਦਾ ਰਿਹਾ। ਉਹ ਕਮਰੇ ਵਿੱਚ ਚੁਫੇਰੇ ਵੇਖਣ ਲੱਗਾ। ਇਸ ਵੇਲੇ ਮੈਨੂੰ ਬਹੁਤ ਹੀ ਮਾਸੂਮ ਲੱਗਾ। ਉਹ ਤੇ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ। ਉਹ ਤੇ ਮੈਂ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ। ਮੈਂ ਮੇਜ਼ ਉੱਤੇ ਪਏ ਕੋਕ ਤੇ ਚਿਪਸ ਉਹਦੇ ਵੱਲ ਕੀਤੇ। ਇਹ ਲੈ। ਨਹੀਂ, ਉਹ ਦੰਦਾਂ ਨੂੰ ਦਬੀੜ ਕੇ ਬੋਲਿਆ। ਮੈਂ 2 ਚਿਪਸ ਖਾ ਕੇ ਆਖਿਆ, ਖਾਣ ਵਾਲੀ ਸ਼ੈ ਖਾ ਲੈ, ਤੇ ਉਹਨੂੰ ਵੀ 2 ਚਿਪਸ ਫੜਾਏ। ਉਹਨੇ ਇੱਕ ਚਿਪਸ ਮੇਜ਼ ਤੇ ਰੱਖ ਦਿੱਤਾ ਤੇ ਇੱਕ ਖਾ ਲਿਆ। ਮੈਨੂੰ ਕੁਝ ਹੌਸਲਾ ਹੋਇਆ। ਚਲੋ ਹੁਣ ਕੁਝ ਚੰਗਾ ਹੋ ਰਿਹਾ ਲੱਗਦਾ ਹੈ। ਇਸ ਵੇਲੇ ਫਿਰ ਦੁਬਾਰਾ ਉਹ ਮੈਨੂੰ ਪਾਗਲ ਨਹੀਂ ਸੀ ਲੱਗ ਰਿਹਾ। ਤੈਨੂੰ ਕੋਈ ਯਾਦ ਆਉਂਦਾ ਹੈ? ਮੈਂ ਚੁੱਪ ਨੂੰ ਮੁਕਾਇਆ। ਹਾਂ। ਕੌਣ? ਘਰ ਵਾਲੇ? ਮੈਂ ਸਵਾਲ ਕੀਤਾ। ਉਹ ਚੁੱਪ ਕੀਤਾ ਤੇ ਕੋਕ ਦਾ ਇੱਕ ਘੁੱਟ ਭਰਿਆ। ਮੈਂ ਚਿਪਸ ਵੀ ਉਹਦੇ ਵੱਲ ਵਧਾਏ। ਤੈਨੂੰ ਕੋਈ ਬਹੁਤ ਯਾਦ ਆਉਂਦਾ ਹੈ? ਮੈਂ ਸਵਾਲ ਕੀਤਾ ਤੇ ਸਵਾਲ ਹੀ ਬਣ ਗਿਆ। ਉਹਨੇ ਸ਼ਾਇਦ ਮੇਰੀ ਗੱਲ ਸਮਝੀ ਨਹੀਂ। ਮੇਰੇ ਵੱਲ ਸਵਾਲੀਆਂ ਨਜ਼ਰਾਂ ਨਾਲ ਤੱਕਿਆ। ਤੈਨੂੰ ਕੋਈ ਬਹੁਤ ਯਾਦ ਆਉਂਦਾ ਹੈ? ਮੈਂ ਫਿਰ ਪੁੱਛਿਆ। ਉਹਦੀਆਂ ਅੱਖਾਂ ਵਿੱਚ ਚਮਕ ਆਈ ਤੇ ਗਾਇਬ ਹੋ ਗਈ। ਉਹਨੇ ਕੋਕ ਤੇ ਚਿਪਸ ਘਸੀਟ ਕੇ ਮੇਰੇ ਵੱਲ ਕਰ ਛੱਡੇ ਤੇ ਮੈਨੂੰ ਭਰਪੂਰ ਨਜ਼ਰਾਂ ਨਾਲ ਵੇਖਿਆ। ਇੱਕ ਪਲ ਬਾਅਦ ਉਹ ਕਮਰੇ ਤੋਂ ਬਾਹਰ ਸੀ ਤੇ ਮੈਂ ਉਹਦੀ ਚੀਖ ਸੁਣ ਰਿਹਾ ਸਾਂ। ਉਹ ਚੀਖ ਮੇਰੇ ਭਰਾ ਦੀ ਇਲੈਕਟ੍ਰਿਕ ਸ਼ੌਕ ਤੋਂ ਬਾਅਦ ਵਾਲੀ ਚੀਖ ਤੋਂ ਵੀ
ਬਹੁਤ ਜ਼ਿਆਦਾ ਭਿਆਨਕ ਸੀ।